जून 15 ਦਾ ਦਿਨ ਸੋਮਵਾਰ ਦਾ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਜੀ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਂਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡੀ ਮਦਦ ਕੀਤੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਹੋਮ ਲੋਨ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਆਟੋ ਇੰਸ਼ੋਰੈਂਸ ਦੇ ਲਈ ਹਮੇਸ਼ਾ ਇਹਨਾਂ ਨੂੰ ਯਾਦ ਰੱਖੋ 408-272-2500 ਦੇ ਉੱਤੇ। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਬਲਦੇਵ ਸਿੰਘ ਨਾਗਰਾ ਮੰਟੀਕਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕਾਂਸਨ ਉੱਪਰ ਡਿਜੀਟਲ ਸਟੂਡੀਓ ਯੂਬਾ ਸਿਟੀ ਵਾਲੇ ਵੀਡੀਓਗ੍ਰਾਫੀ, ਫੋਟੋਗ੍ਰਾਫੀ, ਫੋਟੋ ਐਡੀਟਿੰਗ ਦਾ ਕੰਮ ਕਰਦੇ ਹਨ। ਕਾਲ ਜਸਵਿੰਦਰ ਉੱਪਲ 5302182360। ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਪਵਨ ਸਿੰਘ, ਗੌਰਵ ਸਿੰਘ ਸੋਹਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408-722-7678 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ ਉਹ ਅਟਲਾਂਟਾ ਨੂੰ ਲੈ ਕੇ ਆ। ਅਟਲਾਂਟਾ ਦੇ ਵਿੱਚ ਜਿਹੜਾ ਇੱਕ ਬੰਦੇ ਨੂੰ ਮਾਰਿਆ ਗਿਆ ਸੀ, ਉਹਦੇ ਸੰਬੰਧ ਦੇ ਵਿੱਚ ਜਿਹੜੀ ਹੁਣ ਅਟਲਾਂਟਾ ਦੇ ਮੇਅਰ ਨੇ ਜਿਹੜੀ ਆ ਉੱਥੇ ਦੀ ਪੁਲਿਸ ਡਿਪਾਰਟਮੈਂਟ ਆ ਉਹਦੇ ਵਿੱਚ ਚੇਂਜਸ ਲਿਆਉਣ ਦੇ ਲਈ, ਰਿਫਾਰਮ ਕਰਨ ਦੇ ਲਈ ਆਰਡਰ ਕਰ ਦਿੱਤਾ ਹੈਗਾ ਆ। ਸਰੋਤਿਆਂ ਨੂੰ ਯਾਦ ਆ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀ ਵੀ ਜਿਹੜੇ ਪੁਲਿਸ ਵਾਲੇ ਨੇ ਗੋਲੀਆਂ ਮਾਰੀਆਂ ਸੀ ਉਸ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਅਤੇ ਦੂਸਰੇ ਨੰਬਰ 'ਤੇ ਜਿਹੜੇ ਉੱਥੇ ਦੇ ਪੁਲਿਸ ਚੀਫ ਸੀ ਉਹ ਖੁਦ ਹੀ ਜਿਹੜਾ ਆ ਰਿਜ਼ਾਈਨ ਕਰ ਗਏ। ਜੀ ਬਿਲਕੁਲ। ਸੋ ਉੱਥੇ ਵੀ ਇੱਕ ਵਾਰੀ ਫਿਰ ਜਿਹੜੇ ਪ੍ਰੋਟੈਸਟ, ਇਹਨਾਂ ਪ੍ਰੋਟੈਸਟ ਦੇ ਦੌਰਾਨ ਹੀ ਜਿਹੜੀ ਹੱਤਿਆ ਹੋਈ ਆ ਨਿਹੱਥੇ ਜਿਹੜੇ ਉਸ ਬੰਦੇ ਦੀ, ਅਤੇ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੀਆਂ ਘਟਨਾਵਾਂ ਆ ਉਹ ਅੱਗੇ ਜਿਹੜੀਆਂ ਵਾਪਰ ਰਹੀਆਂ। ਸੋ ਹਰਜੋਤ ਸਿੰਘ ਜੀ, ਇਸ ਟਾਈਮ ਜਿਹੜੀਆਂ ਪੁਲਿਸ ਡਿਪਾਰਟਮੈਂਟ ਦੀ ਰਿਫੋਰਮਸ ਨੂੰ ਲੈ ਕੇ ਹੁਣ ਕਾਫੀ ਆਵਾਜ਼ ਜਿਹੜੀ ਆ ਉੱਚੀ ਹੁੰਦੀ ਜਾ ਰਹੀ ਆ। ਇੱਥੋਂ ਤੱਕ ਕਿ ਬਹੁਤ ਸਾਰੇ ਜਿਹੜੇ ਪੁਲਿਸ ਡਿਪਾਰਟਮੈਂਟ ਉਹ ਖੁਦ ਵੀ ਇਸ ਆਵਾਜ਼ ਦੇ ਵਿੱਚ ਜਿਹੜਾ ਹੋਕਾ ਆ ਉਹ ਮਾਰ ਰਹੇ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੇ ਰਿਫੋਰਮਸ ਦੀ ਜਿਹੜੀ ਆ ਉਹ ਚਰਚਾ ਚੱਲ ਰਹੀ ਆ। ਉੱਧਰ ਰਾਸ਼ਟਰਪਤੀ ਟਰੰਪ ਉਹਨਾਂ ਨੇ ਵੀ ਆਪਣੇ ਪੱਧਰ ਦੇ ਉੱਤੇ ਜਿਹੜੇ ਉਹ ਰਿਫੋਰਮਸ ਕਰਨ ਬਾਰੇ ਸੋਚ ਰਹੇ ਆ। ਉਹ ਜਲਦ ਹੀ ਜਿਹੜੇ ਕਹਿੰਦੇ ਆ ਵੀ ਉਸ ਨੂੰ ਉਹ ਪੇਸ਼ ਕਰਨਗੇ, ਅਤੇ ਕਈ ਐਕਟਿਵਿਸਟ ਜਿਹੜੇ ਉਹ ਸੋਚ ਰਹੇ ਆ ਵੀ ਜਿੰਨਾ ਉਹ ਮੰਗਿਆ ਉਹਨਾਂ ਤਾਂ ਜਿਹੜਾ ਉਹ ਉਹਦੇ ਵਿੱਚ ਨਹੀਂ ਹੋਊਗਾ। ਪਰ ਲੈਟਸ ਸੀ ਵੀ ਆਉਣ ਵਾਲੇ ਸਮੇਂ 'ਚ ਕੀ ਹੁੰਦਾ। ਕੱਲ੍ਹ ਨੂੰ ਕਹਿੰਦੇ ਇੱਕ ਐਗਜ਼ੀਕਿਊਟਿਵ ਐਕਸ਼ਨ ਜਿਹੜਾ ਇਸ ਦੇ ਉੱਤੇ ਉਹ ਸਾਈਨ ਕਰਨ ਜਾ ਰਹੇ ਆ। ਫੈਡਰਲ ਫੰਡਿੰਗ ਇਨਸੈਂਟਿਵਸ ਜਿਹੜੇ ਲੋਕਲ ਪੁਲਿਸ ਡਿਪਾਰਟਮੈਂਟਸ ਜਿਹੜੇ ਕਿ ਖਾਸ ਕਰਕੇ ਟ੍ਰੇਨਿੰਗਸ ਨੂੰ ਵਧਾਉਣਗੇ, ਜਿਹੜੀ ਫੋਰਸ ਨੂੰ ਵੱਧ ਯੂਜ਼ ਕਰਨ ਵਾਲੀ, ਸਟਰੈਂਥਨ ਨੈਸ਼ਨਲ ਡਾਟਾਬੇਸ ਜਿਹੜਾ ਮਿਸਕੰਡਕਟ ਹੁੰਦਾ ਆ ਉਸ ਦਾ ਡਾਟਾਬੇਸ, ਉਸ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਫੋਰਸ ਨੂੰ ਕਿੱਦਾਂ ਵਰਤਣਾ ਆ ਉਸ ਦੀ ਟ੍ਰੇਨਿੰਗ ਵਗੈਰਾ ਕਰਨਗੇ। ਉਹਨਾਂ ਲਈ ਜ਼ਿਆਦਾ ਜਿਹੜੀ ਫੰਡਿੰਗ ਆ ਉਸ ਤਰੀਕੇ ਦੇ ਨਾਲ ਇਸ ਪਾਸੇ ਵੱਲ ਨੂੰ ਰਿਫੋਰਮਸ ਲਿਆਉਣ ਦੀ ਜਿਹੜੀ ਕੋਸ਼ਿਸ਼ ਆ ਉਹ ਹੋਊਗੀ। ਬਹੁਤ ਸਾਰੇ ਲਾ ਇਨਫੋਰਸਮੈਂਟ ਗਰੁੱਪਸ, ਉਹਨਾਂ ਦੇ ਪਰਿਵਾਰ, ਵਿਕਟਮਸ ਦੇ ਪਰਿਵਾਰ, ਹੋਰ ਕਈ ਜਾਣੇ ਜਿਹੜੇ ਕਹਿੰਦੇ ਆ ਉਹ ਇਹਨਾਂ ਦੀ ਜਿਹੜੀ ਆ ਆਲਰੇਡੀ ਮੰਗ ਕਰ ਰਹੇ ਹੈਗੇ। ਜੀ ਅਗਲੀ ਖਬਰ ਜਿਹੜੀ ਆ ਉਹ LGBTQ ਦੇ ਰਾਈਟਸ ਨੂੰ ਲੈ ਕੇ ਹੈਗੀ ਆ। ਖਾਸ ਕਰਕੇ ਜਿਹੜੇ ਗੇ, ਲੈਸਬੀਅਨ ਅਤੇ ਟਰਾਂਸਜੈਂਡਰ ਲੋਕ ਆ ਉਹਨਾਂ ਦੇ ਹੱਕ ਦੇ ਵਿੱਚ ਅੱਜ US ਸੁਪਰੀਮ ਕੋਰਟ ਨੇ ਇੱਕ ਹੋਰ ਡਿਸੀਜਨ ਦਿੱਤਾ। 5 ਸਾਲ ਪਹਿਲਾਂ ਉਹਨਾਂ ਨੇ ਜਿਹੜਾ ਉਹਨਾਂ ਨੂੰ ਫੰਡਾਮੈਂਟਲ ਰਾਈਟ ਦਿੱਤਾ ਸੀ ਸੇਮ ਸੈਕਸ ਮੈਰਿਜ ਜਿਹੜੇ ਆ ਉਹਦੇ ਲਈ, ਅਤੇ ਹੁਣ ਉਹ ਆ ਵੀ ਜੇ ਉਹਨਾਂ ਨਾਲ ਕਿਸੇ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਹੁੰਦੀ ਤੇ ਉਹ ਸੂ ਕਰ ਸਕਦੇ ਹੈਗੇ ਆ। ਸੋ ਇਹਦੇ ਵਿੱਚ 6 ਜੱਜ ਇੱਕ ਪਾਸੇ ਸੀ, 3 ਦੂਸਰੇ ਪਾਸੇ, ਅਤੇ 6 ਦੇ ਵਿੱਚ 2 ਜੱਜ ਆ ਕੰਜ਼ਰਵੇਟਿਵ ਨੇ ਵੀ ਜੁਆਇਨ ਕੀਤਾ। ਸੋ ਉਹਨਾਂ ਦੇ ਵਿੱਚ ਜਸਟਿਸ ਨੀਲ ਗੌਰਸ਼ਚ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅਪੁਆਇੰਟ ਕੀਤੇ ਸੀ, ਅਤੇ ਦੂਸਰੇ ਜਿਹੜੇ ਚੀਫ ਜਸਟਿਸ ਹੈਗੇ ਜੌਨ ਰੋਬਰਟਸ, ਉਹਨਾਂ ਨੇ ਕਦੇ ਕਹਿੰਦੇ ਪਹਿਲੇ ਇੱਦਾਂ ਦਾ ਡਿਸੀਜਨ ਨਹੀਂ ਲਿਆ ਪਰ ਉਹ ਇਸ ਦੇ ਹੱਕ ਦੇ ਵਿੱਚ ਗਏ ਆ। ਜੀ ਜੀ। ਉੱਧਰ ਫੈਡਰਲ ਰਿਜ਼ਰਵ ਦੇ ਜਿਹੜੇ ਅਧਿਕਾਰੀ ਆ ਉਹਨਾਂ ਨੇ ਕਾਂਗਰਸ ਨੂੰ ਜਿਹੜੀ ਉਹ ਮੰਗ ਕੀਤੀ ਆ, ਬੇਨਤੀ ਹੋਈ ਜਿਹੜੀ ਉਹ ਕੀਤੀ ਆ ਵੀ ਕਹਿੰਦੇ ਕਰੋਨਾ ਵਾਇਰਸ ਰਿਲੀਫ ਦੇ ਉੱਤੇ ਜ਼ਿਆਦਾ ਜਿਹੜੇ ਡਾਲਰ ਆ ਉਹ ਤੁਹਾਨੂੰ ਸਪੈਂਡ ਕਰਨ ਦੀ ਜ਼ਰੂਰਤ ਹੈਗੀ ਆ। ਉਹਨਾਂ ਨੇ ਕਿਹਾ ਵੀ ਆਪਾਂ ਨੂੰ 10 ਸਾਲ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ, ਵੀ ਇਕਨੋਮਿਕ ਰਿਕਵਰੀ ਜਿਹੜੀ ਆ ਉਹ ਹਰ ਇੱਕ ਤੱਕ ਜਿਹੜੀ ਉਹ ਪਹੁੰਚੇ। ਕਹਿੰਦੇ ਵੀ ਆਪਾਂ ਨੂੰ ਹੁਣੇ ਤੋਂ ਹੀ ਸਾਰਿਆਂ ਦੀ ਗਰੋਥ, ਸਾਰਿਆਂ ਦੇ ਵਾਧੇ ਵਾਸਤੇ ਇਹ ਕੰਮ ਕਰਨ ਦੀ ਜ਼ਰੂਰਤ ਹੈਗੀ ਆ। ਆਲਰੇਡੀ ਜਿਹੜੇ ਦੂਜੇ ਸਟਿਮੂਲਸ ਰਿਲੀਫ ਪੈਕੇਜ ਦੀਆਂ ਚਰਚਾਵਾਂ ਚੱਲ ਰਹੀਆਂ। ਉੱਦਾਂ ਤਾਂ ਵੈਸੇ ਪਿਛਲੇ ਮਹੀਨੇ ਦੇ ਵਿੱਚ ਜਾਂ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਆਲਰੇਡੀ ਹਾਊਸ ਦੇ ਵਿੱਚ ਉਹ ਪਾਸ ਹੋ ਚੁੱਕਾ ਆ। ਅਜੇ ਸੈਨੇਟ ਦੇ ਕੋਲ ਪਿਆ ਆ, ਉਹ ਕੁਛ ਚੇਂਜਸ ਕਰਨਾ ਜਿਹੜੇ ਉਹ ਚਾਹੁੰਦੇ, ਪਰ ਉਸ ਦੇ ਉੱਤੇ ਅਜੇ ਕੋਈ ਹਿਲਜੁਲ ਦੇਖਣ ਨੂੰ, ਸੁਣਨ ਨੂੰ ਜਿਹੜੀ ਉਹ ਮਿਲੀ ਨਹੀਂ ਹੈਗੀ। ਅਤੇ ਦੇਖਣ ਵਾਲੀ ਗੱਲ ਰਹੂਗੀ ਵੀ ਇਕਨੋਮਿਕ ਪੱਧਰ ਦੇ ਉੱਤੇ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਆ। ਉੱਧਰ ਜਿਹੜਾ ਹਰਜੋਤ ਸਿੰਘ ਜੀ ਅੱਜ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਹੈਗੇ ਆ
ਉਹਨਾਂ ਨੇ ਜਿਹੜਾ ਰੀਓਪਨਿੰਗਸ ਆ ਉਹਨਾਂ ਦੀ ਪ੍ਰੋੜਤਾ ਜਿਹੜੀ ਉਹ ਕੀਤੀ, ਉਸ ਨੂੰ ਡਿਫੈਂਡ ਕੀਤਾ ਆ, ਤੇ ਨਾਲ ਹੀ ਜਿਹੜੇ ਲੋਕਾਂ ਨੂੰ ਜਿਹੜੀ ਸਾਵਧਾਨੀ ਵਰਤਣ ਦੇ ਲਈ ਵੀ ਆਖਿਆ ਆ। ਉਹਨਾਂ ਨੇ ਅੱਜ ਇੱਕ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਵੀ ਉਹਨਾਂ ਨੇ 1918 ਦੇ ਜਿਹੜਾ ਪੈਂਡੈਮਿਕ ਸੀਗਾ ਉਸ ਦੀ ਉਦਾਹਰਣ ਦਿੱਤੀ। ਕਹਿੰਦੇ ਪਹਿਲੇ ਵੇਵ ਦੇ ਵਿੱਚ ਜਿਹੜਾ ਉਹ ਖਤਰਨਾਕ ਤਾਂ ਸੀਗਾ, ਪਰ ਉਨੇ ਲੋਕ ਨਹੀਂ ਮਰੇ ਜਿੰਨੇ ਦੂਜੀ ਵੇਵ ਦੇ ਵਿੱਚ ਜਿਹੜੇ ਉਹ ਮਰੇ ਸੀਗੇ। ਸੋ ਉਹ ਜਿਸ ਨੂੰ ਸਪੈਨਿਸ਼ ਫਲੂ ਦੇ ਨਾਲ ਉਸ ਪੈਂਡੈਮਿਕ ਨੂੰ ਜਾਣਿਆ ਜਾਂਦਾ ਆ, ਪੂਰੇ ਵਿਸ਼ਵ ਦੇ ਵਿੱਚ 25 ਤੋਂ 40 ਮਿਲੀਅਨ ਤੱਕ ਲੋਕਾਂ ਦੇ ਮਰਨ ਦੇ ਅਨੁਮਾਨ ਜਿਹੜੇ ਉਹਨਾਂ ਨੇ ਦੱਸੇ ਹੈਗੇ ਆ। ਸੋ ਕਹਿੰਦੇ ਵੀ ਜਦੋਂ ਪਹਿਲੀ ਵੇਵ ਤੋਂ ਬਾਅਦ ਦੇ ਵਿੱਚ ਸਾਰਾ ਕੁਛ ਰੀਓਪਨ ਸ਼ੁਰੂ ਹੋਇਆ, ਲੋਕਾਂ ਨੇ ਮਾਸਕ ਵੀ ਨਹੀਂ ਪਾਏ, ਉਹ ਕੁਛ ਵੀ ਨਹੀਂ ਕੀਤਾ, ਜਿਹੜਾ ਉਹ ਧਿਆਨ ਜਿਹੜਾ ਉਹ ਨਹੀਂ ਰੱਖਿਆ, ਜਿਸ ਕਰਕੇ ਜਦੋਂ ਦੂਜੀ ਵੇਵ ਆਈ ਉਹ ਬਹੁਤ ਹੀ ਜ਼ਿਆਦਾ ਮਾਰੂ ਜਿਹੜੀ ਉਹ ਸਾਬਤ ਹੋਈ। ਸੋ ਇਸ ਲਈ ਪਬਲਿਕ ਜਾਵੇ, ਬਾਹਰ ਵੀ ਜਾਵੇ, ਜੋ ਕੁਛ ਹੈਗਾ ਓਪਨ ਉਸ ਹਿਸਾਬ ਦੇ ਨਾਲ ਜਾਵੇ, ਪਰ ਕਹਿੰਦੇ ਆ ਵੀ ਧਿਆਨ ਰੱਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਇਹ ਨਾ ਹੋਵੇ ਵੀ ਆਪਾਂ ਕੋਈ ਹੋਰ ਹੀ ਸਮੱਸਿਆ ਜਿਹੜੀ ਆ ਉਹ ਘਰ ਨੂੰ ਲੈ ਆਈਏ ਤੇ ਜ਼ਿਆਦੀਆਂ ਜਾਨਾਂ ਜਿਹੜੀਆਂ ਉਹ ਗਵਾ ਲਈਏ। ਉਹਨਾਂ ਨੇ ਕਿਹਾ ਆ ਵੀ ਜਿਹੜੇ ਕੈਲੀਫੋਰਨੀਆ ਦੇ ਹਸਪਤਾਲ, ਟੈਸਟਿੰਗ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਚੀਜ਼ ਦੇ ਲਈ ਅਸੀਂ ਤਿਆਰ ਕਰ ਰਹੇ ਹੈਗੇ ਹਾਂ ਜੀ। ਅਗਲੀ ਖਬਰ ਜਿਹੜੀ ਆ ਜੋ ਬਾਈਡਨ ਨੂੰ ਲੈ ਕੇ, ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਜਿਹੜੇ ਕਿ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਆ, ਕਹਿੰਦੇ ਉਹਨਾਂ ਨੇ ਮਈ ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਫੰਡਿੰਗ ਇਕੱਠੀ ਕੀਤੀ ਹੈਗੀ ਆ। 81 ਮਿਲੀਅਨ ਦੇ ਡਾਲਰ ਦੇ ਕਰੀਬ ਉਹਨਾਂ ਨੂੰ ਜਿਹੜੇ ਪੈਸੇ ਆ ਉਹ ਇਕੱਠੇ ਹੋਏ ਆ। ਕਹਿੰਦੇ ਵੀ ਇਹ ਆਲਮੋਸਟ 3 ਟਾਈਮਸ ਜ਼ਿਆਦਾ ਆ, ਟ੍ਰਿਪਲ ਨੰਬਰ ਆਫ ਆਨਲਾਈਨ ਡੋਨਰਸ ਜਿਹੜੇ ਆ ਉਹ ਉਹਨਾਂ ਦੇ ਵਧੇ ਹੈਗੇ ਆ, ਜਿਹੜੇ ਕਿ ਟੋਟਲ ਕਹਿੰਦੇ ਆ ਵੀ 15 ਲੱਖ ਦੇ ਕਰੀਬ ਬਣਦੇ ਆ, 1.5 ਮਿਲੀਅਨ ਦੇ ਕਰੀਬ। ਜੀ। ਉਧਰ ਕੈਲੀਫੋਰਨੀਆ ਦੇ ਦੁਆਰਾ ਜਿਹੜਾ ਅੱਜ ਜਿਹੜਾ ਲੈਜਿਸਲੇਚਰ ਹੈ ਕੈਲੀਫੋਰਨੀਆ ਦੀ, ਉਹਨਾਂ ਨੇ ਬਜਟ ਆ ਉਸ ਨੂੰ ਓਕੇ ਕਰ ਦਿੱਤਾ, ਪਰ ਕਹਿੰਦੇ ਉਸ ਦੇ ਵਿੱਚ ਜਿਹੜੇ ਚੇਂਜਸ ਆ ਉਹ ਹੋਣ ਜਾ ਰਹੇ ਨੇ। 54 ਬਿਲੀਅਨ ਡਾਲਰ ਦੇ ਘਾਟੇ ਵਾਲਾ ਜਿਹੜਾ ਇਹ ਬਜਟ ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਕਰਕੇ ਜਿਹੜਾ ਇਹ ਬਣਿਆ ਆ, ਉਹ ਉਸ ਨੂੰ ਜਿਹੜਾ ਹਰਜੋਤ ਸਿੰਘ ਜੀ ਜਿਹੜੇ ਕੈਲੀਫੋਰਨੀਆ ਦੀ ਕਾਂਗਰਸ ਆ ਉਸ ਦੇ ਸਾਹਮਣੇ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ ਹੈਗਾ। ਸੋ ਲਾ ਮੇਕਰਸ ਉਹਨਾਂ ਨੇ ਬਜਟ ਆ ਉਸ ਨੂੰ ਕਹਿੰਦੇ ਵੀ ਪਾਸ ਤਾਂ ਅਸੀਂ ਕਰ ਦਾਂਗੇ, ਪਰ ਜਿਹੜੇ ਉਸ ਦੇ ਵਿੱਚ ਕੁਝ ਚੇਂਜਸ ਆ ਉਹ ਚਾਹੀਦੇ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਆ। ਇਸ ਦੇ ਵਿੱਚ ਸੀਨੀਅਰਸ ਦੇ ਕੁਝ ਬੈਨੀਫਿਟਸ ਜਾਂ ਉਹਨਾਂ ਦੇ ਨਾਲ ਸੰਬੰਧਿਤ ਕਈ ਪ੍ਰੋਗਰਾਮਸ ਦੇ ਵਿੱਚ ਕੱਟਸ ਹੈਗੇ ਆ, ਉਸ ਨੂੰ ਗਵਰਨਰ ਨੇ ਮਨਜ਼ੂਰੀ ਜਾਂ ਉਸ ਦੇ ਕੱਟ ਕਰਨ ਦੇ ਲਈ ਹਾਮੀ ਭਰੀ ਹੈਗੀ ਆ। ਜੀ। ਅਗਲੀ ਖਬਰ ਜਿਹੜੀ ਆ ਯੂਰਪ ਤੋਂ ਆ, ਜਰਮਨ ਤੇ ਕਹਿੰਦੇ ਫਰਾਂਸ ਆ, ਉਹਨਾਂ ਨੇ ਆਪਣੇ ਜਿਹੜੇ ਬਾਰਡਰ ਆ ਉਹ ਹੁਣ ਖੋਲ੍ਹ ਦਿੱਤੇ ਹੈਗੇ ਆ ਲਾਕਡਾਊਨ ਤੋਂ ਬਾਅਦ, ਤਾਂ ਕਿ ਜਿਹੜਾ ਬਿਜ਼ਨਸਸ ਤੇ ਵਿਜ਼ਟਰਸ ਜਿਹੜੇ ਜਾ ਸਕਣ, ਪਰ ਅਮਰੀਕਨ ਲੋਕਾਂ ਲਈ ਹਜੇ ਤੱਕ ਇਹ ਬਾਰਡਰ ਨਹੀਂ ਖੁੱਲ੍ਹੇ। ਜੀ। ਉਧਰ ਅਟਾਰਨੀ ਜਨਰਲ ਜਿਹੜੇ ਹੈਗੇ ਨੇ ਕੈਲੀਫੋਰਨੀਆ ਦੇ, ਉਹਨਾਂ ਨੇ ਕਿਹਾ ਵੀ ਕੈਲੀਫੋਰਨੀਆ ਬਾਕੀ ਜਿਹੜੀਆਂ ਹੋਰ 45 ਸੂਬਿਆਂ ਦੇ ਨਾਲ ਜਿਹੜਾ ਉਹ ਜੁੜ ਸਕਦੀ ਆ, ਜਿਸ ਦੇ ਵਿੱਚ ਜਿਹੜੇ ਆਫਿਸਰਸ, ਬੈਜ ਵਾਲੇ ਆਫਿਸਰ ਜਿਨ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਹੋ ਰਹੀਆਂ ਆ, ਉਹਨਾਂ ਦੇ ਬੈਜ ਜਿਹੜੇ ਵਾਪਸ ਲੈ ਜਾਣ, ਯਾਨੀ ਕਿ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਪੁਲਿਸ ਦੀ ਨੌਕਰੀ ਤੋਂ ਕੱਢ ਦਿੱਤਾ ਜਾਵੇ। ਜਿਸ ਤਰੀਕੇ ਦੇ ਨਾਲ ਜੇ ਕੋਈ ਵਕੀਲ ਜਿਹੜੇ ਬਾਹਰ ਦੇ ਕੰਮਾਂ ਤੋਂ ਉਲਟ ਕੰਮ ਕਰਦਾ ਆ ਤੇ ਉਸ ਨੂੰ ਡੀਬਾਰ ਕਰ ਦਿੱਤਾ ਜਾਂਦਾ ਆ, ਜੇ ਕੋਈ ਹਸਪਤਾਲ ਦੇ ਵਿੱਚ ਜਿਹੜਾ ਡਾਕਟਰ ਆ ਉਹ ਅਣਗਹਿਲੀ ਕਰਦਾ ਤੇ ਉਸ ਦਾ ਲਾਇਸੈਂਸ ਜਿਹੜਾ ਉਹ ਵਾਪਸ ਲੈ ਲਿਆ ਜਾਂਦਾ ਆ। ਸੋ ਉਸੇ ਤਰੀਕੇ ਦੇ ਕੁਝ ਰਿਫਾਰਮਸ ਦੀ ਗੱਲ ਜਿਹੜੀ ਇਸ ਟਾਈਮ ਪੁਲਿਸ ਨੂੰ ਲੈ ਕੇ ਜਿਹੜੀ ਉਹ ਚੱਲ ਰਹੀ ਆ। ਸੋ ਕੈਲੀਫੋਰਨੀਆ ਦੇ ਨਾਲ ਹੋਰ 45 ਸੂਬੇ ਵੀ ਇਸ ਪੱਖ ਤੋਂ ਵੀ ਜਿਹੜਾ ਉਹ ਸੋਚ ਰਹੇ ਨੇ ਵੀ ਅਫਸਰਸ ਜੇ ਕੋਈ ਗਲਤੀਆਂ ਇੱਦਾਂ ਦੀਆਂ ਬਾਰ-ਬਾਰ ਕਰਦੇ ਨੇ ਜਾਂ ਅਜਿਹੀ ਕੋਈ ਵੱਡੀ ਗਲਤੀ ਕਰਦੇ ਨੇ ਵੀ ਉਹਨਾਂ ਦਾ ਬੈਜ ਆ ਪਹਿਲੀ ਗਲਤੀ ਤੋਂ ਬਾਅਦ 'ਚ ਹੀ ਵਾਪਸ ਲੈ ਲਿਆ ਜਾਵੇ। ਜੀ ਬਿਲਕੁਲ। ਸੋ ਇਸੇ ਤਰ੍ਹਾਂ ਕੁਛ ਕੁ ਜਿਹੜੀਆਂ ਲੋਕਲ ਖਬਰਾਂ ਵੀ ਆ, ਹੁਣ ਲੋਕਲ ਖਬਰਾਂ ਵੱਲ ਆਈਏ ਜਿਹੜੀ ਬੇਕਰਸਫੀਲਡ ਤੋਂ ਆ ਰਹੀ ਆ, ਰਾਜਕਰਮਵੀਰ ਸਿੰਘ, ਬੜੀ ਮਾੜੀ ਖਬਰ ਆ। ਹੁਣ ਤੁਸੀਂ ਦੇਖੋ ਪਈ, ਇਹ ਸੋਚੋ ਵੀ ਜੇ ਆਪਾਂ ਕਾਰ ਦੇ ਵਿੱਚ ਸਾਡੇ ਨਾਲ ਪਰਿਵਾਰ ਹੋਵੇ, ਬੱਚੇ ਤੁਰੇ ਹੋਣ, ਅਤੇ ਤੁਹਾਨੂੰ ਲੱਗੇ ਵੀ ਜੀ ਉਹ ਜਿਹੜਾ ਟਰੱਕ ਵਾਲਾ ਲਾਇਸੈਂਸ ਲੈ ਕੇ ਜਾ ਰਿਹਾ ਉਸ ਨੇ ਪੈਸੇ ਦੇ ਕੇ ਜਿਹੜਾ ਟਰੱਕ ਲਿਆ ਆ, ਵੀ ਪਤਾ ਨਹੀਂ ਕਿਹੜੇ ਵੇਲੇ ਉਹ ਤੁਹਾਨੂੰ ਮਾਰਦਾ। ਸੋ ਇੱਦਾਂ ਦੀ ਸਿਚੁਏਸ਼ਨ ਬੇਕਰਸਫੀਲਡ 'ਚ ਹੋਈ। ਬੇਕਰਸਫੀਲਡ ਦੇ ਵਿੱਚ ਇੱਕ ਟਰੱਕ ਡਰਾਈਵਿੰਗ ਸਕੂਲ ਜਿਹੜਾ ਸੀ, ਉਹ DMV ਦੇ ਜਿਹੜੇ ਲਾਇਸੈਂਸ ਐਗਜ਼ਾਮੀਨਰ ਆ ਉਹਨਾਂ ਦੇ ਨਾਲ ਰਲ ਕੇ ਪੈਸੇ ਲੈ ਕੇ ਜਿਹੜੇ ਆ ਲਾਇਸੈਂਸ ਦਵਾ ਰਿਹਾ ਸੀ। ਕੋਈ ਤੁਹਾਡੀ ਟ੍ਰੇਨਿੰਗ ਨਹੀਂ, ਕੋਈ ਟੈਸਟ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਸੋ ਹੁਣ ਅਨਫੋਰਚੂਨੇਟਲੀ ਉਹ ਟਰੱਕ ਡਰਾਈਵਿੰਗ ਸਕੂਲ ਵੀ ਪੰਜਾਬੀ ਬੰਦੇ ਦਾ ਹੀ ਸੀ। ਸੋ ਉਸ ਨੂੰ ਹੁਣ 14 ਮਹੀਨੇ ਦੀ ਸਜ਼ਾ ਹੋਈ ਆ। ਬੇਕਰਸਫੀਲਡ ਦੇ ਵਿੱਚ $10,000 ਦਾ ਫਾਈਨ ਹੋਇਆ ਆ, ਅਤੇ ਨਾਲ ਦੀ ਨਾਲ ਕੋਰਟ ਨੇ ਇਹ ਵੀ ਆਰਡਰ ਕੀਤਾ ਜਿਹੜਾ $1 ਲੱਖ ਤੋਂ ਵੱਧ ਉਸਨੇ ਪੈਸੇ ਬਣਾਏ ਸੀ ਇਹ ਜਿਹੜੀ ਫਰਾਡ ਸਕੀਮ 'ਚ, ਉਹ ਵੀ ਜਿਹੜੇ ਆ ਫੋਰਫੀਚਰ ਕੀਤੇ ਜਾਣ। ਸੋ ਉਹਨਾਂ ਨੂੰ ਵੀ ਜਿਹੜਾ ਉਹਨਾਂ ਨੇ ਕੋਰਟ ਨੇ ਕਿਹਾ ਵੀ ਵਾਪਸ ਕੋਰਟ ਨੂੰ ਪੈਸੇ ਦੇਣੇ ਪੈਣੇ ਆ। ਸੋ ਇਸੇ ਤਰ੍ਹਾਂ ਜਿਹੜਾ DMV ਦਾ ਲਾਇਸੈਂਸ ਐਗਜ਼ਾਮੀਨਰ ਸੀ ਉਸ ਨੂੰ ਵੀ ਜਿਹੜੀ ਸਜ਼ਾ ਹੋਈ ਹੈਗੀ ਆ।
ਇਹ ਉਹਦਾ ਨਾਂ ਜਿਹੜਾ ਉਹਨਾਂ ਨੇ ਦੱਸਿਆ ਆਵੀਅਰ ਸੂਜ਼ ਹਰਨਾਂਡਸ ਹੈਰਾਰਾ 56 ਸਾਲਾਂ ਦਾ ਸੀ। ਸੋ ਕਹਿੰਦੇ ਵੀ ਜੂਨ 2012 ਤੋਂ ਲੈ ਕੇ ਅਗਸਤ 2016 ਤੱਕ ਇਹ ਜਿਹੜੇ ਟਰੱਕ ਡਰਾਈਵਿੰਗ ਸਕੂਲ ਵਾਲੇ ਆ ਉਹ ਪੈਸੇ ਲੈ ਕੇ ਹੀ ਲੋਕਾਂ ਨੂੰ ਜਿਹੜਾ ਲਾਇਸੈਂਸ ਦਵਾਉਂਦੇ ਰਹੇ। ਸੋ ਬਾਅਦ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਹੋਈ ਅਤੇ ਉਹਨਾਂ ਨੂੰ ਹੁਣ ਅਰੈਸਟ ਕੀਤਾ ਗਿਆ ਆ। ਜਿਹੜਾ ਤਾਂ ਪੰਜਾਬੀ ਸੀ ਉਹਨੂੰ ਹੋਈ ਹੈਗੀ 14 ਮਹੀਨੇ ਦੀ ਸਜ਼ਾ, $10,000 ਦਾ ਫਾਈਨ ਅਤੇ 1 ਲੱਖ ਦੀ ਪ੍ਰੋਪਰਟੀ ਜ਼ਬਤ ਕੀਤੀ ਗਈ ਆ। ਅਤੇ ਜਿਹੜਾ DMV ਦਾ ਡਿਪਾਰਟਮੈਂਟ ਆਫ ਮੋਟਰ ਵਹੀਕਲ ਦਾ ਇੰਪਲਾਈ ਸੀ ਉਹਨੇ ਨਵੰਬਰ 12 2019 'ਚ ਆਪਣੇ ਆਪ ਨੂੰ ਗਿਲਟੀ ਮੰਨ ਲਿਆ ਸੀ। ਸੋ ਉਹਦੀ ਜਿਹੜੀ ਸਜ਼ਾ ਆ ਉਸ ਨੂੰ ਇਸ ਸਾਲ ਹੁਣ ਅਗਸਤ 14 ਨੂੰ ਹੋਣੀ ਆ ਅਤੇ ਕਹਿੰਦੇ ਵੀ ਉਹਨੂੰ 15 ਸਾਲਾਂ ਤੱਕ ਦੀ ਸਜ਼ਾ ਹੋ ਸਕਦੀ, $2.5 ਲੱਖ ਤੱਕ ਦਾ ਜਿਹੜਾ ਫਾਈਨ ਹੋ ਸਕਦਾ ਹੈਗਾ ਆ। ਅਸਿਸਟੈਂਟ US ਅਟਾਰਨੀ ਜਿਹੜੇ ਆ ਹੈਨਰੀ ਕਾਰਵਾਜ਼ਾਲ ਅਤੇ ਡੇਵਿਡ ਗਾਪਾ ਜਿਹੜੇ ਆ ਇਹ ਪ੍ਰੋਸੀਕਿਊਟਰ ਸੀਗੇ ਇਸ ਕੇਸ ਦੇ ਵਿੱਚ। ਜੀ 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 ਬਿਲਕੁਲ, ਇਹ ਬਹੁਤ ਮਾੜੀ ਗੱਲ ਆ ਅਤੇ ਖਤਰੇ ਵਾਲੀ ਜਿਹੜੀ ਇਹ ਗੱਲ ਹੈਗੀ ਆ। ਇੱਦਾਂ ਦੀਆਂ ਜਿਹੜੀਆਂ ਚਰਚਾਵਾਂ, ਇੱਦਾਂ ਦੀਆਂ ਖਬਰਾਂ ਹਰਜੋਤ ਸਿੰਘ ਜੀ ਆਪਾਂ ਜਿਸ ਮੁਲਕ ਤੋਂ ਆਏ ਹਾਂ ਉੱਥੇ ਤਾਂ ਜਿਹੜੀਆਂ ਸੁਣੀਆਂ ਜਾਂਦੀਆਂ ਸੀ, ਪਰ ਅਫਸੋਸ ਵਾਲੀ ਗੱਲ ਆ ਇਹ ਪਹਿਲੀ ਵਾਰ ਨਹੀਂ ਹੋਇਆ। ਇਸ ਤੋਂ ਪਹਿਲਾਂ ਵੀ ਕਈ ਵਾਰੀ ਜਿਹੜੇ ਇੱਦਾਂ ਦੇ ਸਾਹਮਣੇ ਆਏ ਨੇ ਅਤੇ ਅਫਸੋਸ ਵਾਲੀ ਗੱਲ ਉਸ ਤੋਂ ਵੀ ਵੱਡੀ ਇਹ ਆ ਵੀ ਇਹ ਕੋਈ ਪਹਿਲਾ ਪੰਜਾਬੀ ਨਹੀਂ, ਇਸ ਤੋਂ ਪਹਿਲਾਂ ਹੋਰ ਵੀ ਕਈ ਪੰਜਾਬੀਆਂ ਨੇ ਇੱਦਾਂ ਦੀਆਂ ਜਿਹੜੀਆਂ ਰਿਸ਼ਵਤ ਦੇ ਨਾਲ ਸੰਬੰਧਿਤ ਬਰਾਈਬ ਕਰਕੇ ਜਿਹੜੇ ਆ ਉਹ ਲਾਇਸੈਂਸਿਸ ਜਿਹੜੇ ਉਹ ਦਿਵਾਉਂਦੇ ਰਹੇ ਨੇ ਅਤੇ ਬੜੇ ਜਾਣੇ ਜਿਹੜੇ ਜੇਲ੍ਹਾਂ ਦੇ ਵਿੱਚ ਵੀ ਗਏ ਨੇ, ਉਹਨਾਂ ਦੇ ਚਾਰਜਿਸ ਜਿਹੜੇ ਉਸ 'ਤੇ ਕਨਵਿਕਟ ਵੀ ਹੋਏ ਆ। ਮਾੜੀ ਗੱਲ ਆ। ਇੱਕ ਪਾਸੇ ਤਾਂ ਨਿਊਯਾਰਕ ਟਾਈਮਸ ਦੇ ਵਿੱਚ ਜਿਹੜੇ ਆਪਾਂ ਦੇਖਦੇ ਹਾਂ ਵੀ ਉਹ ਛਪਦੇ ਆ ਵੀ ਜਦੋਂ ਇੱਦਾਂ ਦੀਆਂ ਮਹਾਂਮਾਰੀਆਂ ਅਤੇ ਕਿੱਦਾਂ ਸਾਂਭਣਾ ਹੈ ਸਾਰਾ ਕੁਛ, ਉਦੋਂ ਸਿੱਖਾਂ ਨੂੰ ਪੁੱਛੋ ਅਤੇ ਆਹ ਪੁੱਠੇ ਕੰਮਾਂ ਦੇ ਵਿੱਚ ਵੀ ਫਿਰ ਬਾਅਦ ਦੇ ਵਿੱਚ ਉਹਨਾਂ ਨੇ ਕਹਿਣਾ ਵੀ ਇਹ ਪੁੱਛ ਲਓ ਇਹਨਾਂ ਸਿੱਖਾਂ ਨੂੰ ਵੀ ਆਹ ਪੁੱਠੇ ਕੰਮ ਜਿਹੜੇ ਤੁਸੀਂ ਦੇਖੋ ਵੀ ਐਡੀ ਤੁਸੀਂ ਇੱਕ ਤਰ੍ਹਾਂ ਨਾਲ ਬੰਬ ਦੇ ਉੱਤੇ ਬੈਠੇ ਆ। ਐਡਾ ਜਿਹੜਾ ਟਰੱਕ ਹੁੰਦਾ ਆ 70 ਫੁੱਟ ਟ੍ਰੇਲਰ ਨਾਲ, ਉੱਤੇ ਭਾਰ ਆ, ਆਮ ਕਾਰ ਵਾਲਾ ਜਾਂਦਾ, ਕਿੰਨਾ ਖਤਰੇ ਵਾਲੀ ਗੱਲ ਆ ਜੀ। ਸੋ ਭਾਈ ਬਿਲਕੁਲ ਜਿਹੜੇ ਦਿੰਦੇ ਸੀ ਉਹ ਤਾਂ ਅਰੈਸਟ ਹੋ ਗਿਆ, ਜਿਨ੍ਹਾਂ ਨੇ ਲਏ ਆ ਉਹਨਾਂ ਨੂੰ ਵੀ ਪਹਿਲਾਂ ਸੋਚਣਾ ਚਾਹੀਦਾ ਵੀ ਜੇ ਤੁਸੀਂ ਇੱਦਾਂ ਦਾ ਕੰਮ ਕਰਨਾ ਤਾਂ ਬਿਲਕੁਲ ਸਹੀ ਟ੍ਰੇਨਿੰਗ ਲੈ ਕੇ ਕਰੋ, ਕਿਉਂਕਿ ਤੁਸੀਂ ਆਪ ਵੀ ਮਰੋਗੇ ਅਤੇ ਕਿਸੇ ਹੋਰ ਪਰਿਵਾਰ ਨੂੰ ਵੀ ਮਾਰੋਗੇ। ਬਿਲਕੁਲ ਜੀ। ਨੈਸ਼ਵਿਲ ਟੈਨੇਸੀ ਤੋਂ ਅਗਲੀ ਜਿਹੜੀ ਖਬਰ ਆ ਰਹੀ ਉੱਥੇ ਕਹਿੰਦੇ 43,000 ਪਾਊਂਡ ਤਕਰੀਬਨ ਗਰਾਊਂਡ ਬੀਫ ਆ ਉਸ ਨੂੰ ਵਾਪਸ ਜਿਹੜਾ ਵਾਲਮਾਰਟ ਨੇ ਵੇਚਿਆ ਸੀ ਉਸ ਨੂੰ ਬੁਲਾਇਆ ਜਾ ਰਿਹਾ। ਕਹਿੰਦੇ ਵੀ ਕੋਲਾਈ ਜਿਹੜਾ ਆ ਉਸ 'ਤੇ ਕੰਟੈਮੀਨੇਸ਼ਨ ਉਸ ਦੇ ਵਿੱਚ ਹੋ ਸਕਦੀ ਹੈਗੀ ਆ। ਸੋ US ਡਿਪਾਰਟਮੈਂਟ ਆਫ ਐਗਰੀਕਲਚਰ ਫੂਡ ਸੇਫਟੀ ਨੇ ਅੱਜ ਜਿਹੜਾ ਇਸ ਦੇ ਬਾਰੇ ਇਹ ਦੱਸਿਆ ਹੈ। ਸੋ ਦੇਖੋ ਹਰਜੋਤ ਸਿੰਘ ਜੀ, 43,000 ਪਾਊਂਡ ਜਿਹੜਾ ਬਹੁਤ ਜ਼ਿਆਦਾ ਹੁੰਦਾ, ਇਹ ਜਾਂ ਤਾਂ ਇਹ ਜਦੋਂ ਟੈਸਟ ਕਰਦੇ ਨੇ ਪਹਿਲੋਂ ਫੂਡ ਇੰਸਪੈਕਸ਼ਨਾਂ ਹੁੰਦੀਆਂ ਉਹ ਚੱਜ ਨਾਲ ਨਹੀਂ ਹੁੰਦੀਆਂ, ਅਤੇ ਜਾਂ ਬਾਅਦ ਦੇ ਵਿੱਚ ਕੁਛ ਨਾ ਕੁਛ ਇਸ ਦੇ ਵਿੱਚ ਪਨਪ ਜਾਂਦਾ ਆ ਜਿਹਦੇ ਕਰਕੇ ਪ੍ਰੋਬਲਮ ਆ ਰਹੀਆਂ। ਸੋ ਭਾਈ ਜਿਹੜੇ ਉੱਧਰਲੇ ਪਾਸੇ ਸੀ ਉਹ ਵੀ ਧਿਆਨ ਰੱਖੋ। ਬਾਕੀ ਜਿਹੜੇ ਇੱਧਰ ਵੀ ਕੋਈ ਵੀ ਚੀਜ਼ਾਂ ਆਪਾਂ ਖਰੀਦਦੇ ਹਾਂ ਇਹਨਾਂ ਦੀ ਜਿਹੜੀ ਵੈਬਸਾਈਟ ਉਹ ਜ਼ਰੂਰ ਚੈੱਕ ਕਰਦੇ ਰਿਹਾ ਕਰੋ। ਅੱਜ ਜਿਹੜਾ ਹਰਜੋਤ ਸਿੰਘ ਜੀ CDC ਨੇ ਮੁੜ ਚੀਜ਼ ਇਸ ਨੂੰ ਦੁਹਰਾਇਆ ਵੀ ਕਹਿੰਦੇ ਵੀ ਜਿਹੜੇ ਪੇਸ਼ੈਂਟਸ ਜਿਨ੍ਹਾਂ ਨੂੰ ਅੰਡਰਲਾਈਨ ਕੰਡੀਸ਼ਨਸ ਕੋਈ ਹੈਗੀਆਂ, ਪਹਿਲੋਂ ਕੁਛ ਹੋਰ ਬਿਮਾਰੀਆਂ ਹੈਗੀਆਂ ਆ, ਉਹਨਾਂ ਦੇ COVID-19 ਦੇ ਨਾਲ ਬਾਕੀ ਇੱਕ ਸਿਹਤਮੰਦ ਇਨਸਾਨ ਨੂੰ ਹੋਏ COVID-19 ਦੇ ਨਾਲੋਂ 12 ਗੁਣਾ ਜ਼ਿਆਦਾ ਮਰਨ ਦਾ ਖਤਰਾ ਆ। ਸੋ 12 ਟਾਈਮਸ ਮੋਰ ਲਾਈਕਲੀ ਟੂ ਡਾਈ ਆਫ COVID-19 ਜੇ ਕਿਸੇ ਦੇ ਅੰਡਰਲਾਈਨ ਕੰਡੀਸ਼ਨਸ ਹੈਗੀਆਂ ਜਿਨ੍ਹਾਂ ਦੇ ਵਿੱਚ ਦਿਲ ਦੀ ਬਿਮਾਰੀ ਜਾਂ ਡਾਇਬਟੀਜ਼ ਜਿਹੜੀ ਆ ਉਹ ਹੋਈ ਹੋਵੇ। ਸੋ ਆਪਣੀ ਕਮਿਊਨਿਟੀ ਦੇ ਵਿੱਚ ਇਹ ਦੋਨੋਂ ਹੀ ਚੀਜ਼ਾਂ BP ਦੀਆਂ ਅਤੇ ਡਾਇਬਟੀਜ਼ ਦੀਆਂ ਜਿਹੜੀਆਂ ਬਹੁਤ ਜ਼ਿਆਦਾ ਪ੍ਰਫੁੱਲਤ ਨੇ, ਬਹੁਤ ਜ਼ਿਆਦਾ ਵਧੀਆਂ ਹੋਈਆਂ ਨੇ। ਸੋ ਇਸ ਲਈ ਤਾਂ ਹੋਰ ਵੀ ਜ਼ਿਆਦਾ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ ਵੀ ਹੁਣ ਜੇ ਜਦੋਂ ਆਪਾਂ ਮੁੜ ਬਾਹਰ ਨੂੰ ਵੀ ਜਿਹੜਾ ਉਹ ਨਿਕਲਣਾ ਆ, ਇਹ ਨਾ ਸੋਚੋ ਵੀ ਕਰੋਨਾ ਵਾਇਰਸ ਬਿਲਕੁਲ ਖ਼ਤਮ ਹੋ ਗਿਆ। ਇਹ ਇਸ ਹਿਸਾਬ ਦੇ ਨਾਲ ਚੱਲੋ ਜਿੱਦਾਂ ਆਪਾਂ ਪਹਿਲਾਂ ਸ਼ੁਰੂਆਤ ਦੇ ਵਿੱਚ ਇਹਤਿਆਤ ਵਰਤ ਰਹੇ ਸੀ, ਉਸੇ ਤਰੀਕੇ ਦੇ ਨਾਲ ਮੁੜ ਦੁਬਾਰਾ ਇਹਤਿਆਤ ਵਰਤਦੇ ਰਹੋ ਜੀ। ਅਗਲੀ ਖਬਰ ਜਿਹੜੀ ਆ ਉਹ ਫਰਿਜ਼ਨੋ, ਕਿੰਗਜ਼, ਟੁਲੈਰੀ ਕਾਉਂਟੀਜ਼ ਤੋਂ ਆ ਰਹੀ ਆ। ਕਹਿੰਦੇ ਵੀ 3 ਕਾਉਂਟੀਆਂ ਜਿਹੜੀਆਂ ਆ ਹੋਰ ਨਾਂ ਦੇ ਨਾਲ ਰਲ ਕੇ ਜਿੱਥੇ ਕਰੋਨਾ ਵਾਇਰਸ ਦੇ ਕੇਸ ਜਿਹੜੇ ਆ ਅੱਪ ਹੋ ਰਹੇ ਹੈਗੇ ਆ। ਗਵਰਨਰ ਗੈਬਨ ਨਿਊਸਮ ਨੇ ਇਹ ਅੱਜ ਅਨਾਊਂਸ ਕੀਤਾ ਵੀ ਜਿੰਨੀਆਂ ਵੀ ਇਹ ਕਾਉਂਟੀਜ਼ ਹੈਗੀਆਂ ਫਰਿਜ਼ਨੋ, ਇੰਪੀਰੀਅਲ, ਕਾਰਨ, ਕਿੰਗਜ਼, ਲਾਸ ਐਂਜਲਸ, ਸਨ ਮੈਕੀਨ, ਸੈਂਟਾ ਬਾਰਬਰਾ, ਟੁਲੈਰੀ, ਵੈਂਚਰਾ, ਇਹ 13 ਦੇ ਵਿੱਚੋਂ 9 ਕਾਉਂਟੀਜ਼ ਆ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਲੋਕਾਂ ਦੇ ਪੀੜਤ ਲੋਕਾਂ ਦੀ ਗਿਣਤੀ ਅਤੇ ਹਸਪਤਾਲ ਦੇ ਵਿੱਚ ਲੋਕਾਂ ਦਾ ਐਡਮਿਸ਼ਨ ਰੇਟ ਦੇਖਦੇ ਹੋਏ ਇਹ ਜਿਹੜੇ ਕਰੋਨਾ ਵਾਇਰਸ ਦੇ ਕੇਸ ਆ ਇਹ ਉੱਪਰ ਗਏ ਹੈਗੇ ਆ। ਸੋ ਪਲੀਜ਼ ਜਿੰਨੇ ਵੀ ਇਹਨਾਂ ਏਰੀਆ 'ਚ ਰਹਿੰਦੇ ਆ, ਈਵਨ ਦੋ ਹੁਣ ਲੋਕਡਾਊਨ ਜਿਹੜਾ ਆ ਉਹਨੂੰ ਘਟਾਇਆ ਗਿਆ ਆ, ਪਰ ਕੇਅਰਫੁੱਲ ਬਹੁਤ ਜ਼ਿਆਦਾ ਜਿਹੜਾ ਰਹਿਣਾ ਚਾਹੀਦਾ ਹੈ ਕਿਉਂਕਿ ਕੇਸ ਜਿਹੜੇ ਆ ਉਹ ਵੱਧ ਰਹੇ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕਹਿੰਦੇ ਬਹੁਤ ਸਾਰੇ ਵੋਲੰਟੀਅਰਸ ਜਿਹੜੇ ਇਸ ਟਾਈਮ
ਆਪਣੀ ਸਵੈ ਇੱਛਾ ਦੇ ਨਾਲ ਸਾਹਮਣੇ ਆ ਰਹੇ ਆ ਵੈਕਸੀਨ ਦੀ ਟੈਸਟਿੰਗ ਜਿਹੜੀ ਉਹਨਾਂ ਦੇ ਉੱਤੇ ਕਰਨ ਦੇ ਲਈ। ਕਹਿੰਦੇ ਵੀ ਲਾਈਨਾਂ ਇੱਕ ਹਿਸਾਬ ਦੇ ਨਾਲ ਲੱਗ ਰਹੀਆਂ ਵੋਲੰਟੀਅਰਸ ਦੀਆਂ, ਵੀ ਉਹ ਆਪਣੀ ਜਾਨ ਜਿਹੜੀ ਦਾਅ 'ਤੇ ਲਾ ਰਹੇ ਆ ਤਾਂ ਜੋ ਬਾਕੀ ਦੁਨੀਆ ਜਿਹੜੀ ਆ ਉਹ ਸੁਖੀ ਤੇ ਸਿਹਤਮੰਦ ਜਿਹੜੀ ਆ ਉਹ ਵੱਸ ਸਕੇ। ਇਸੇ ਤਰੀਕੇ ਨਾਲ ਇੱਕ 32 ਸਾਲਾਂ ਦੀ ਲੈਊਆ ਗ੍ਰੇ ਨਾਂ ਦੀ ਜਿਹੜੀ ਆ ਇੱਕ ਮੈਨੇਜਰ ਜਿਹੜੀ ਆਸਟਿਨ 'ਚ ਕੰਮ ਕਰਦੀ ਸੀ, ਉਹ ਉਸਨੇ ਵੋਲੰਟੀਅਰ ਇਸ ਕਰੋਨਾ ਵਾਇਰਸ ਦੀ ਵੈਕਸੀਨ ਦੇ ਲਈ ਜਿਹੜਾ ਸਾਈਨ ਅਪ ਕੀਤਾ ਹੈ, ਜਿਹੜੇ ਹਿਊਮਨ ਚੈਲੰਜ ਟਰਾਇਲ ਆ ਉਸ ਦੇ ਲਈ। ਸੋ ਰਿਸਰਚਰਸ ਕਹਿੰਦੇ ਆ ਵੀ ਇਹਨਾਂ ਦੇ ਜਿਹੜੇ ਹੈਲਦੀ ਵੋਲੰਟੀਅਰਸ ਆ ਉਹਨਾਂ ਦੇ ਸਰੀਰ ਦੇ ਵਿੱਚ ਇਸ ਐਕਸਪੈਰੀਮੈਂਟਲ ਵੈਕਸੀਨ ਨੂੰ ਜਿਹੜਾ ਉਹ ਪਾਉਣਗੇ, ਫਿਰ ਉਸ ਤੋਂ ਬਾਅਦ ਦੇ ਵਿੱਚ ਕਰੋਨਾ ਵਾਇਰਸ ਜਿਹੜਾ ਆ ਉਹ ਉਹਨਾਂ ਦੇ ਸਰੀਰ ਦੇ ਵਿੱਚ ਪਾਇਆ ਜਾਊਗਾ, ਅਤੇ ਫਿਰ ਦੇਖਣਗੇ ਵੀ ਇਹ ਜਿਹੜੇ ਵੈਕਸੀਨ ਆ ਇਹ ਇਨਸਾਨਾਂ ਦੇ ਵਿੱਚ ਇਸ ਕਰੋਨਾ ਵਾਇਰਸ ਦੇ ਨਾਲ ਲੜਨ ਦਾ ਕਿੰਨਾ ਕੁ ਜਿਹੜੀ ਤਾਕਤ ਆ ਉਹ ਰੱਖਦੀ ਆ। ਅਤੇ ਜੇ ਇਹ ਟੈਸਟ ਕਾਰਗਰ ਵਧੀਆ ਸਾਬਤ ਹੁੰਦੇ ਆ ਤਾਂ ਇਹ ਹੋਊਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਰੋਨਾ ਵਾਇਰਸ ਦੀ ਜਿਹੜੀ ਵੈਕਸੀਨ ਆ ਉਸ ਨੂੰ ਜਲਦ ਜਿਹੜਾ ਆ ਉਹ ਉਸ ਦੇ ਬਾਰੇ ਕੁਝ ਚੰਗੀ ਖਬਰ ਸੁਣ ਸਕਾਂਗੇ। ਜੀ, ਅਗਲੀ ਖਬਰ ਆ ਜਿਹੜੀ ਕਹਿੰਦੇ ਪਈ ਕਰੋਨਾ ਵਾਇਰਸ ਤੋਂ ਬਾਅਦ ਟੈਕ ਕੰਪਨੀਆਂ ਦੇ ਅਨਾਊਂਸਮੈਂਟ ਤੋਂ ਬਾਅਦ ਵੀ ਬਹੁਤ ਸਾਰੇ ਲੋਕ ਜਿਹੜੇ ਘਰਾਂ ਤੋਂ ਕੰਮ ਕਰ ਸਕਦੇ ਆ। ਹੁਣ ਬੇ ਏਰੀਏ 'ਚ ਇੱਦਾਂ ਦੀਆਂ ਖਬਰਾਂ ਆ ਰਹੀਆਂ ਬਹੁਤ ਸਾਰੀਆਂ ਸਟੋਰੀਜ਼ ਵੀ ਲੋਕਾਂ ਨੇ ਬੇ ਏਰੀਏ ਤੋਂ ਮੂਵ ਹੋਣਾ ਜਿਹੜਾ ਸ਼ੁਰੂ ਕਰ ਦਿੱਤਾ ਹੈਗਾ ਆ। ਇੱਕ ਬਲਾਈਂਡ ਨਾਮ ਦੀ ਕੰਪਨੀ ਆ ਜਿਨ੍ਹਾਂ ਨੇ ਸਰਵੇ ਕੀਤਾ ਹੈਗਾ 4400 ਟੈਕ ਵਰਕਰਸ ਦਾ, ਜਿਹਦੇ ਵਿੱਚੋਂ ਕਹਿੰਦੇ 2/3 EMPLOYEE ਜਿਹੜੇ ਕਹਿੰਦੇ ਆ ਵੀ ਅਸੀਂ ਬੇ ਏਰੀਏ ਤੋਂ ਬਾਹਰ ਮੂਵ ਹੋਣ ਜਾ ਰਹੇ ਹੈਗੇ ਆ। ਸੋ ਇੱਕ ਸੈਨ ਫਰਾਂਸਿਸਕੋ ਕਰੋਨੀਕਲ ਨੇ ਵੀ ਜਿਹੜੀ ਇਹ ਸਟੋਰੀ ਰਨ ਕੀਤੀ, ਉਹਨਾਂ ਨੇ ਵੱਖ-ਵੱਖ ਲੋਕਾਂ ਦੇ ਜਿਹੜੇ ਸਰਵੇ ਕੀਤੇ ਆ, ਉਹਨਾਂ ਦੇ ਮੁਤਾਬਕ ਕਹਿੰਦੇ ਕਈ ਸੈਨ ਫਰਾਂਸਿਸਕੋ ਤੋਂ ਲੋਕ, ਕੋਈ ਹਵਾਈ ਨੂੰ ਮੂਵ ਹੋ ਰਿਹਾ ਹੈਗਾ, ਕੋਈ ਪੋਰਟਲੈਂਡ ਨੂੰ ਮੂਵ ਹੋ ਰਿਹਾ ਹੈ, ਕੋਈ ਹੂਸਟਨ ਟੈਕਸਸ ਨੂੰ ਮੂਵ ਹੋ ਰਿਹਾ ਆ, ਲੂਜ਼ੀਆਨਾ ਨੂੰ ਮੂਵ ਹੋ ਰਿਹਾ ਆ, ਸੈਂਟਾ ਬਾਰਬਰਾ ਨੂੰ, ਇਸੇ ਤਰ੍ਹਾਂ ਸੈਨ ਹੋਜ਼ੇ ਤੋਂ ਸੈਕਰਾਮੈਂਟੋ ਨੂੰ ਲੋਕ ਜਿਹੜੇ ਆ ਉਹਨਾਂ ਨੇ ਆਲਰੇਡੀ ਮੂਵ ਹੋਣਾ ਸ਼ੁਰੂ ਕਰ ਦਿੱਤਾ ਹੈ। ਜੀ, ਬੇ ਏਰੀਏ ਦੇ ਵਿੱਚੋਂ ਖਬਰ ਆ ਰਹੀ ਆ ਗੂਗਲ ਦੇ ਹੈੱਡਕੁਆਟਰ ਦੇ ਨਜ਼ਦੀਕ ਇੱਕ ਹੋਟਲ ਪ੍ਰੋਜੈਕਟ ਦੇ ਉੱਤੇ ਕੰਮ ਕਰਨ ਵਾਲੇ ਕਾਮਿਆਂ ਦੇ ਵਿੱਚੋਂ 10 ਜਿਹੜੇ ਕੰਸਟਰਕਸ਼ਨ ਵਰਕਰ ਆ ਉਹ ਕਰੋਨਾ ਵਾਇਰਸ ਪੋਜ਼ੀਟਿਵ ਜਿਹੜੇ ਉਹ ਪਾਏ ਗਏ ਨੇ। ਇਸ ਤੋਂ ਪਹਿਲਾਂ ਸੈਂਟਾ ਕਲਾਰਾ ਕਾਉਂਟੀ ਹੈਲਥ ਅਫੀਸ਼ੀਅਲਸ ਨੇ ਪਿਛਲੇ ਹਫ਼ਤੇ 'ਚ ਵੀ ਦੱਸਿਆ ਸੀ ਮਿਲਪੀਟਸ, ਸੈਨ ਹੋਜ਼ੇ ਅਤੇ ਸੈਂਟਾ ਕਲਾਰਾ ਦੇ ਜਿਹੜੇ ਕਈ ਥਾਵਾਂ ਦੇ ਉੱਤੇ ਪ੍ਰੋਜੈਕਟਸ ਦੇ ਉੱਤੇ ਜਿਹੜੇ ਕੰਮ ਆ ਉਹ ਪੋਜ਼ੀਟਿਵ ਪਾਏ ਗਏ ਸੀਗੇ। 5 ਜਿਹੜੀਆਂ ਮੰਜ਼ਲਾ ਇੱਕ ਸ਼ਸ਼ੀ ਹੋਟਲ ਪ੍ਰੋਜੈਕਟ ਜਿਹੜਾ ਉਹ ਚੱਲ ਰਿਹਾ ਆ ਸ਼ੋਰਲਾਈਨ ਬੁਲੇਵਾਰਡ ਦੇ ਉੱਤੇ, ਉਹ ਇਸ ਟਾਈਮ ਕਹਿੰਦੇ ਸੈਂਟਾ ਕਲਾਰਾ ਕਾਉਂਟੀ ਦੀ ਸਭ ਤੋਂ ਵੱਡੀ ਕੰਸਟਰਕਸ਼ਨ ਸਾਈਟ ਆ। ਉਸ ਨੂੰ ਹੁਣ ਹੈਲਥ ਅਫੀਸ਼ੀਅਲ, ਸਿਟੀ ਅਫੀਸ਼ੀਅਲਸ ਨੇ ਕੰਮ ਜਿਹੜਾ ਉੱਥੇ ਠੱਪ ਕਰ ਦਿੱਤਾ, ਬੰਦ ਕਰ ਦਿੱਤਾ, ਕਿਉਂਕਿ ਉੱਥੇ ਜਿਹੜੇ ਕਾਮੇ ਆ ਉਹਨਾਂ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਜਿਹੜਾ ਉਹ ਪਾਇਆ ਗਿਆ ਸੀ। ਇਸ ਦੇ ਨਾਲ ਹੋਰ ਵੀ ਕਈ ਥਾਵਾਂ ਦੇ ਉੱਤੇ ਉਹਨਾਂ ਨੇ ਇੱਦਾਂ ਦੇ ਪ੍ਰੋਜੈਕਟ ਜਿਹੜੇ ਬੰਦ ਕੀਤੇ ਆ ਜਿੱਥੇ ਕਾਮੇ ਜਿਹੜੇ ਕਰੋਨਾ ਵਾਇਰਸ ਪੋਜ਼ੀਟਿਵ ਪਾਏ ਗਏ ਸੀਗੇ। ਸੋ ਸਾਡਾ ਸਮਾਂ ਵੀ ਸਮਾਪਤੀ ਵੱਲ ਆ, ਅਤੇ ਇੱਕ ਖਬਰ ਆਪਾਂ ਸਾਂਝੀ ਕਰਨੀ ਆ ਟੀ ਮੋਬਾਈਲ ਜਿਨ੍ਹਾਂ ਦੇ ਕੋਲ ਆ, ਅੱਜ ਉਹ ਸਾਰਾ ਦਿਨ ਬਹੁਤ ਭੰਬਲ ਭੂਸੇ 'ਚ ਫਸੇ ਪਰੇਸ਼ਾਨੀ 'ਚ ਰਹੇ। ਟੀ ਮੋਬਾਈਲ ਦੇ ਪ੍ਰੈਜ਼ੀਡੈਂਟ ਨੇ ਅਪੋਲੋਜੀ ਵੀ ਮੰਗੀ ਹੈਗੀ ਆ ਟਵਿੱਟਰ 'ਤੇ ਜਾ ਕੇ। ਇਸੇ ਤਰ੍ਹਾਂ ਕਹਿੰਦੇ ਇਕੱਲੇ ਟੀ ਮੋਬਾਈਲ ਨਹੀਂ, AT&T ਤੇ ਵਰਾਈਜ਼ਨ ਜਿਹੜੇ ਉਹਨਾਂ ਦੀ ਵੀ ਦੋਨਾਂ ਦੀ ਅੱਜ ਪ੍ਰੋਬਲਮ ਚੱਲਦੀ ਰਹੀ। ਲੋਕਾਂ ਦੀਆਂ ਕਾਲਾਂ ਆਉਂਦੀਆਂ, ਨਾ ਕਈਆਂ ਦੀਆਂ ਆਉਂਦੀਆਂ ਸੀ, ਨਾ ਕਈਆਂ ਦੀਆਂ ਜਾਂਦੀਆਂ ਸੀ। ਬਿਲਕੁਲ ਜੀ, ਸੋ ਫੋਨ ਕਾਲਿੰਗ ਤੇ ਟੈਕਸਟ ਮੈਸੇਜਿੰਗ ਦੀ ਆਊਟੇਜ ਰਹੀ ਹੈ। ਬਹੁਤ ਸਾਰੇ ਲੋਕ ਇਹ ਸੋਚਣ ਲੱਗ ਗਏ ਵੀ ਕਿਤੇ ਉਹਨਾਂ ਦੇ ਫੋਨ ਜਿਹੜੇ ਆ ਉਹ ਅਚਨਚੇਤੇ ਉਹ ਖਰਾਬ ਹੋ ਗਏ ਆ, ਪਰ ਕਹਿੰਦੇ ਫੋਨਸ ਜਿਹੜੇ ਉਹ ਖਰਾਬ ਨਹੀਂ ਹੋਏ, ਇਹਨਾਂ ਦੀ ਜਿਹੜੀ ਉਹ ਪ੍ਰੋਬਲਮ ਰਹੀ ਹੈਗੀ ਆ। ਅਤੇ ਹਰਜੋਤ ਸਿੰਘ ਜੀ ਜਾਂਦੇ ਦੱਸ ਜਾਈਏ ਵੀ ਡਾਓ ਜੋਨਸ ਅੱਜ 157 ਪੁਆਇੰਟ ਜਿਹੜੀ ਆ ਉਹ ਉੱਤੇ ਗਿਆ, 25,763 ਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 137 ਪੁਆਇੰਟ ਵਧੇ, 9726 ਤੇ ਮਾਰਕੀਟ ਕਲੋਜ਼ ਹੋਈ। S&P 'ਚ 25 ਪੁਆਇੰਟਾਂ ਦਾ ਜਿਹੜਾ ਉਹ ਵਾਧਾ ਦੇਖਿਆ ਗਿਆ। ਉਧਰ ਸੋਨੇ ਦੀ ਜਿਹੜੀ ਕੀਮਤ ਆ ਉਹ $1732 ਪ੍ਰਤੀ ਆਊਂਸ ਜਿਹੜੀ ਉਹ ਰਹੀ ਹੈਗੀ। $1 ਦੀ ਕੀਮਤ $75.86 ਅੱਜ ਰਹੀ। ਅਤੇ ਜਾਂਦੇ ਆਪਾਂ ਅਨਾਊਂਸਮੈਂਟ ਜਕਾਰਾ ਮੂਵਮੈਂਟ ਦੀ ਦੱਸਦੀ ਜਾਈਏ। ਉਹਨਾਂ ਨੇ $1,25,000 ਜਿਹੜੇ ਨੌਨ ਸਿੱਖ ਜਿਹੜੀਆਂ ਗਵਰਨਮੈਂਟ ਦੀਆਂ ਜਾਂ ਨੌਨ ਪ੍ਰੋਫਿਟ ਆਰਗੇਨਾਈਜੇਸ਼ਨਸ ਆ ਉਹਨਾਂ ਤੋਂ ਪੈਸੇ ਇਕੱਠੇ ਕੀਤੇ ਆ, ਅਤੇ ਨਾਲ ਦੀ ਨਾਲ ਉਹ ਮੈਚ ਕਰ ਰਹੇ ਹੈਗੇ। ਕੈਲੀਫੋਰਨੀਆ ਦੇ ਵਿੱਚ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਗੁਰੂ ਘਰਾਂ ਦੇ ਵਿੱਚ ਕੋਈ ਵੀ ਸੇਵਾਦਾਰ ਹੈਗੇ, ਚਾਹੇ ਉਹ ਗ੍ਰੰਥੀ ਸਿੰਘ ਆ, ਲਾਂਗਰੀ ਸਿੰਘ ਆ, ਕਿਸੇ ਤਰ੍ਹਾਂ ਦੀ ਵੀ, ਹਾਂਜੀ, ਹਿੰਦੁਸਤਾਨ ਤੋਂ ਆਏ ਹੋ ਆ, ਜਾਂ ਹੈ ਨਾ ਜਿਹੜੇ ਗੁਰੂ ਘਰਾਂ 'ਚ ਸੇਵਾਦਾਰ ਇਸ ਟਾਈਮ ਹੈਗੇ ਆ, ਸੋ ਉਹਨਾਂ ਨੇ ਗ੍ਰਾਂਟ ਦੇਣੀ ਹੈਗੀ ਆ। ਸੋ ਜਿੰਨੀਆਂ ਐਪਲੀਕੇਸ਼ਨਾਂ ਜਾਊਗੀਆਂ ਉਹਨਾਂ ਦੇ ਹਿਸਾਬ ਨਾਲ ਉਹ ਡਿਵਾਈਡ ਕਰਕੇ ਕਰਨਗੇ, ਅਤੇ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਸੋ ਜਿੰਨੇ ਵੀ ਆਪਣੇ ਸਰੋਤੇ ਜਿਹੜੇ ਆ ਗੁਰੂ ਘਰਾਂ ਦੇ ਪ੍ਰਬੰਧਕ ਆ, ਚਾਹੇ ਗੁਰੂ ਘਰਾਂ ਦੇ ਸੇਵਾਦਾਰ ਸੁਣ ਰਹੇ ਆ, ਪਲੀਜ਼ ਜਕਾਰਾ ਮੂਵਮੈਂਟ ਵਾਲੇ ਜਿਹੜੇ ਆ ਉਹਨਾਂ ਦਾ ਟੈਲੀਫੋਨ ਨੰਬਰ ਅਨਾਊਂਸ ਕਰ ਦਿੰਦੇ ਆ,
ਉਹਨਾਂ ਨੂੰ ਕਾਲ ਕਰਕੇ ਤੁਸੀਂ ਕਿਸ ਤਰ੍ਹਾਂ ਐਪਲੀਕੇਸ਼ਨ ਭਰਨੀ ਉਹ ਇਨਫੋਰਮੇਸ਼ਨ ਦੇ ਦਿਓ। ਜੇ ਕਿਸੇ ਨੇ ਉਹਨਾਂ ਨੂੰ ਡੋਨੇਸ਼ਨ ਦੇਣੀ ਆ ਤਾਂ ਵੀ ਤੁਸੀਂ ਉਹਨਾਂ ਨੂੰ ਕਾਲ ਕਰਕੇ ਦੇ ਸਕਦੇ ਹੋ। ਜੀ, ਤੇ ਨਾਲ ਹੀ ਦੱਸੇ ਵੀ ਇੱਕ ਯੂਐਸ ਡਾਲਰ ਦੀ ਕੀਮਤ $1.35 ਕੈਨੇਡੀਅਨ ਡਾਲਰ ਜਿਹੜੀ ਆ ਉਹ ਜੀ ਰਹੀ ਸੀ। ਤੇ ਇਸ ਕੰਮ ਦੇ ਲਈ ਜਿਹੜਾ ਹਰਜੋਤ ਸਿੰਘ ਜੀ ਫੋਨ ਨੰਬਰ ਜਕਾਰਾ ਵਾਲਿਆਂ ਦਾ ਉਹ 4089057454 408 905 7454 ਇਸ ਨੰਬਰ ਦੇ ਉੱਤੇ ਜਿਹੜਾ ਆ ਉਹ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲਓ। ਗੁਰੂ ਘਰ ਦੇ ਵਿੱਚ ਸੇਵਾਦਾਰ, ਹੈੱਡ ਗ੍ਰੰਥੀ ਤੋਂ ਲੈ ਕੇ ਸਾਰੇ ਹੀ ਜਾਣੇ ਜਿੰਨੇ ਵੀ ਉੱਥੇ ਕੰਮ ਕਰਦੇ ਨੇ, ਕੀਰਤਨੀਏ, ਢਾਡੀ, ਜਿਹੜੇ ਆ ਉਹ ਕੱਲੀ ਰੌਲ ਲਾਉਣ ਵਾਲੇ ਆ, ਚਾਹੇ ਲਾਂਗਰੀ ਨੇ, ਕਿਸੇ ਵੀ ਤਰੀਕੇ ਦਾ ਜਿਹੜੇ ਗੁਰੂ ਘਰ ਦੇ ਸੇਵਾਦਾਰ ਆ ਜਿਨ੍ਹਾਂ ਨੂੰ ਪਹਿਲਾਂ ਕਿਸੇ ਤਰੀਕੇ ਦੀ ਕੋਈ ਮਦਦ ਜਿਹੜੀ ਆ ਉਹ ਨਹੀਂ ਮਿਲੀ, ਉਹ ਇਹਨਾਂ ਦੇ ਨਾਲ ਜਿਹੜਾ ਉਹ ਤੁਸੀਂ ਸੰਪਰਕ ਤੇ ਕੋਈ ਉਹਨਾਂ ਦੀ ਕੰਡੀਸ਼ਨ ਨਹੀਂ, ਕਿਸੇ ਵੀ ਗੁਰੂ ਘਰ ਦਾ ਸੇਵਾਦਾਰ ਹੋਵੇ ਕੈਲੀਫੋਰਨੀਆ ਤੇ ਪੂਰੇ ਕੈਲੀਫੋਰਨੀਆ 'ਚ ਕਿਸੇ ਵੀ ਗੁਰੂ ਘਰ, ਚਾਹੇ ਉਹ ਟਕਸਾਲ ਦਾ, ਨਾਨਕਸਰ ਦਾ ਗੁਰੂ ਘਰ ਆ, ਭਗਤ ਰਵਿਦਾਸ ਜੀ ਦਾ, ਕਿਤੇ ਵੀ ਤੁਸੀਂ ਸੇਵਾ ਕਰਦੇ ਗੁਰੂ ਘਰ ਦੇ ਵਿੱਚ, ਤੇ ਤੁਸੀਂ ਉੱਥੇ ਉਹਨਾਂ ਨੂੰ ਕਾਲ ਕਰਕੇ, ਉਹਨਾਂ ਨੇ ਆਲਰੇਡੀ ਜਿਹੜਾ ਵੈਬਸਾਈਟ 'ਤੇ ਕ੍ਰੀਏਟ ਕੀਤੀ ਆ ਵੀ ਕਿੱਦਾਂ ਐਪਲੀਕੇਸ਼ਨ ਭਰਨੀ ਆ, ਸੋ ਇਨਫੋਰਮੇਸ਼ਨ ਲੈ ਕੇ ਉੱਥੇ ਭਰ ਸਕਦੇ ਹੋ ਜੀ। app.khalsafund.org ਜਿਹੜੀ ਹੈ, ਜੇ ਕਿਸੇ ਨੇ ਆਨਲਾਈਨ ਐਪਲੀਕੇਸ਼ਨ ਭਰਨੀ ਆ ਤੇ ਜਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4089057454 ਦੇ ਉੱਤੇ। ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ ਤੱਕ ਲਈ। ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਇਜਾਜ਼ਤ ਦਿਓ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC